ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਰ। ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਮੋਦੀ ਸਰਕਾਰ ਨੂੰ ਬਣਿਆ ਲਗਭਗ 3 ਮਹੀਨੇ ਹੋ ਜਾਣੇ ਹਨ। ਉਸ ਦੀ ਹਿੰਦੂਤਵੀ ਨੀਤੀ ਜਗ ਜ਼ਾਹਿਰ ਹੋ ਗਈ ਹੈ। ਅਸੀਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਆ ਰਹੇ ਹਾਂ ਕਿ ਮੋਦੀ ਸਰਕਾਰ ਭਾਰਤ ਨੂੰ ਪੂਰਨ ਤੌਰ ਤੇ ਹਿੰਦੂ ਰਾਸ਼ਟਰ ਨਾਲ ਐਲਾਨਣ ਤੇ ਤੁਲੀ ਹੋਈ ਹੈ। ਅੱਜ 15 ਅਗਸਤ ਨੂੰ ਭਾਰਤ ਦੀ ਅਖੌਤੀ ਆਜ਼ਾਦੀ ਦੇ 67 ਸਾਲ ਪੂਰੇ ਹੋ ਗਏ ਹਨ। ਇਹਨਾਂ 67 ਵਰ੍ਹਿਆਂ ਵਿੱਚ ਭਾਰਤ ਦੀ ਆਬਾਦੀ 1 ਬਿਲੀਅਨ 300 ਮਿਲੀਅਨ ਨੂੰ ਪਹੁੰਚ ਗਈ ਹੈ। 40% ਲੋਕ ਗਰੀਬੀ ਰੇਖਾ ਤੋਂ ਥੱਲੇ ਜੀਵਨ ਜੀਉਂਦੇ ਹਨ ਅਤੇ 70% ਲੋਕਾਂ ਨੂੰ ਸਾਫ਼ ਪਾਣੀ ਅਤੇ ਹੋਰ ਮੁੱਢਲੀਆਂ ਸਿਹਤ ਸਹੂਲਤਾਂ ਉਪਲਬਧ ਨਹੀਂ ਹਨ। ਚਾਰ ਚਫੇੜੇ ਮਾਰ-ਧਾੜ ਵਾਲਾ ਮਾਹੌਲ ਹੈ। ਉੱਪਰ ਤੋਂ ਥੱਲੇ ਤੱਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਮਾਈਨੋਰਟੀਜ਼ ਦੇ ਹਵਾਲੇ ਨਾਲ ਤਾਂ ਹਾਲਤ ਬਹੁਤ ਹੀ ਬਦਤਰ ਹੈ। ਵਿਊਅਰਸ, ਜੂਨ 84 ਨਵੰਬਰ 84 ਦੇ ਘੱਲੂਘਾਰੇ ਅਤੇ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣਾ ਮੁਗਲਿਆ ਰਾਜ ਦੇ ਜ਼ੁਲਮਾਂ ਨੂੰ ਵੀ ਮਾਤ ਪਾਉਂਦਾ ਹੈ। ਇਸੇ ਤਰ੍ਹਾਂ ਮੁਸਲਮਾਨਾਂ, ਈਸਾਈਆਂ, ਬੋਧੀਆਂ, ਜੈਨੀਆਂ, ਦਲਿਤਾਂ, ਆਦੀਵਾਸੀਆਂ ਆਦਿ ਦੀ ਹਾਲਤ ਵੀ ਬੜੀ ਤਰਸਯੋਗ ਹੈ। ਫਿਰ ਆਖਰ ਇਸ ਆਜ਼ਾਦੀ ਦਾ ਫਾਇਦਾ ਕਿਸ ਨੂੰ ਹੋਇਆ ਅਤੇ ਇਸ ਅਖੌਤੀ ਆਜ਼ਾਦੀ ਦਾ ਕੀ ਅਰਥ ਰਹਿ ਜਾਂਦਾ ਹੈ? ਅੱਜ ਅਸੀਂ ਇਸ ਵਿਸ਼ੇ ਅਤੇ ਹੋਰ ਪੰਥਕ ਮੁੱਦਿਆਂ ਤੇ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਐਕਟਿੰਗ ਪ੍ਰੈਜ਼ੀਡੈਂਟ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨੂੰ ਫਤਿਹਗੜ੍ਹ ਸਾਹਿਬ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਜੀ ਵੀਰ ਜੀ, ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਇੱਥੇ 15 ਅਗਸਤ ਦਾ ਦਿਨ ਹੈ, ਭਾਰਤ ਵਿੱਚ 15 ਅਗਸਤ ਨਾਲ ਸੰਬੰਧਿਤ ਬੜੇ ਜਸ਼ਨ ਮਨਾਏ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਦਿੱਤੇ ਲਗਭਗ 1 ਘੰਟੇ ਦੇ ਭਾਸ਼ਣ ਵਿੱਚ ਜਨਤਾ ਨਾਲ ਕਾਫੀ ਸਾਰੇ ਇਕਰਾਰ ਕੀਤੇ ਅਤੇ ਭਾਰਤ ਦੀ ਆਜ਼ਾਦੀ ਦੇ ਗੀਤ ਗਾਏ। ਤੁਸੀਂ 1947 ਤੋਂ ਲੈ ਕੇ ਹੁਣ ਤੱਕ ਦੇ 67 ਸਾਲਾਂ ਦਾ ਮੁਲਾਂਕਣ ਕਿਵੇਂ ਕਰਦੇ ਹੋ? ਇਹਨਾਂ 67 ਸਾਲਾਂ ਦੇ ਵਿੱਚ ਘੱਟ ਗਿਣਤੀਆਂ ਦਾ ਕੀ ਹਸ਼ਰ ਹੋਇਆ ਤੇ ਇਸ ਆਜ਼ਾਦੀ ਦਾ ਕੀ ਮਾਇਨੇ ਰਹਿ ਜਾਂਦੇ ਆ ਤੇ ਇਹ ਆਜ਼ਾਦੀ ਦਾ ਫਾਇਦਾ ਕਿਸ ਨੂੰ ਹੋਇਆ? ਸਭ ਤੋਂ ਪਹਿਲਾਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਦੇਖੋ ਭੈਣ ਜੀ, ਇਸ ਪਿਛਲੇ 67 ਸਾਲਾਂ ਦੇ ਵਿੱਚ ਜਿਹੜਾ ਕੋਈ ਵੀ ਫਾਇਦਾ ਹੋਇਆ, ਜਿਹੜੀ ਤਾਂ ਵਿਕਾਸ ਦੀ ਗੱਲ ਕੀਤੀ ਹੈ ਵੀ ਕੋਈ ਆਜ਼ਾਦ ਹੋ ਕੇ ਹਿੰਦੁਸਤਾਨ ਨੇ ਵਿਕਾਸ ਕੀਤਾ, ਉਹਦਾ ਤੁਸੀਂ ਆਪਣੀ ਹੀ ਸ਼ਬਦਾਂ ਦੇ ਵਿੱਚ ਜਿਹੜੇ ਹਿੰਦੁਸਤਾਨ ਦੇ ਅੰਕੜੇ ਆ ਉਹ ਦਰਸਾਉਂਦੇ ਆ ਵੀ ਇਹਨਾਂ ਨੇ ਕਿੰਨਾ ਕੁ ਮਤਲਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਦੇ ਲਈ ਕੀ ਕੁਛ ਕੀਤਾ ਆ। ਔਰ ਅੱਜ ਵੀ ਕਿੰਨੇ ਲੋਕ ਆ ਜਿਹੜੇ ਉਹ ਗਰੀਬੀ ਦੇ ਜੀਵਨ ਪੱਧਰ ਤੋਂ, ਮੈਡੀਸਨਾਂ ਤੋਂ, ਹੋਰ ਜਿਹੜੀਆਂ ਜ਼ਿੰਦਗੀ ਜਿਉਣ ਦੇ ਲਈ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ, ਪਾਣੀ ਹੈ, ਯੂਰੇਨੀਅਮ ਆ ਰਿਹਾ, ਉਹਦੇ ਚੋਂ ਰਹੀ ਗੱਲ ਜਿਹੜੀਆਂ ਸਮੂਹਕ ਜਿਹੜੇ ਸਮਾਜ ਨੇ ਸਾਡੇ ਨੇ, ਉਹਨੂੰ ਇਹ ਆਜ਼ਾਦੀ ਹੈ ਜਿਹੜੀ ਨੇ ਉਹ ਕਿਵੇਂ ਪ੍ਰਭਾਵਿਤ ਕੀਤਾ। ਮੈਂ ਸਮਝਦਾ ਵੀ ਜੇ ਅਗਰ ਇਹਦਾ ਕੋਈ ਥੋੜਾ ਬਹੁਤਾ ਫਾਇਦਾ ਹੋਇਆ, ਉਹ ਸਮੁੱਚੇ ਤੌਰ ਤੇ ਬਹੁਤ ਗਿਣਤੀ ਹਿੰਦੂ ਨੂੰ ਤਾਂ ਫਾਇਦਾ ਹੋ ਗਿਆ, ਕਿਉਂਕਿ ਉਹ ਹੌਲੀ ਹੌਲੀ ਆਪਣਾ ਜਿਹੜਾ ਉਹਨਾਂ ਦਾ ਹਿੰਦੂ ਰਾਸ਼ਟਰਵਾਦ ਦਾ ਸੰਕਲਪ ਹੈ ਜਾਂ ਏਜੰਡਾ ਆ ਉਹ ਲਾਗੂ ਕਰਦੇ ਆ ਰਹੇ ਆ। ਪਰ ਜਿਹੜੀਆਂ ਘੱਟ ਗਿਣਤੀਆਂ ਨੇ, ਚਾਹੇ ਉਹ ਈਸਾਈ ਹੋਣ, ਬੋਧੀ ਹੋਣ, ਜੈਨੀ ਹੋਣ, ਮੁਸਲਮਾਨ ਹੋਣ, ਸਿੱਖ ਹੋਣ, ਉਹਨਾਂ ਨੂੰ ਕੋਈ ਇਹਦਾ ਫਾਇਦਾ ਨਹੀਂ ਹੋਇਆ ਹੈਗਾ। ਸਗੋਂ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਔਰ ਜ਼ਿੰਦਗੀ ਜਿਉਣ ਦੇ ਨਿੱਤ ਦੇ ਵਿੱਚ ਜੋ ਆ ਰਹੀਆਂ ਹੁੰਦੀਆਂ ਨੇ ਇੱਕ ਮਨੁੱਖ ਨੂੰ, ਉਹਨਾਂ ਦੇ ਵਿੱਚ ਵਾਧਾ ਹੋਇਆ। ਆਪਾਂ ਆਪਣੀ ਸਿੱਖ ਕੌਮ ਦੀ ਗੱਲ ਹੀ ਲੈ ਲੈਂਦੇ ਹਾਂ। ਦੇਖੋ 1947 ਦੀ ਆਜ਼ਾਦੀ ਦੇ ਸਮੇਂ ਹੀ ਜਦੋਂ ਹਿੰਦੁਸਤਾਨ ਬੜੀ ਖੁਸ਼ੀ ਦੇ ਨਾਲ ਇਸ ਗੱਲ ਦੀ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀਗਾ ਔਰ ਆਪਣੀਆਂ ਖੁਸ਼ੀਆਂ ਪ੍ਰਗਟ ਕਰ ਰਿਹਾ ਸੀ, ਸਾਨੂੰ ਸਮੂਹਕ ਤੌਰ ਤੇ, ਕੌਮੀ ਤੌਰ ਤੇ ਕੀ ਮਿਲਿਆ? ਸਾਡੇ ਮਾਂ, ਭੈਣ, ਭਰਾ ਦੀ ਬੇਇੱਜ਼ਤੀ, ਕਤਲ, ਉਹਨਾਂ ਦੇ ਮਾਈਗ੍ਰੇਸ਼ਨ ਹੋ ਗਈ, ਅੱਧਾ ਪੰਜਾਬ ਵੰਡਿਆ ਗਿਆ ਔਰ ਸਾਡੇ ਸਾਰੇ ਜਿਹੜੇ ਧਾਰਮਿਕ ਸਥਾਨ ਸੀਗੇ, ਸਾਡੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨਾਲ ਉਹਨਾਂ ਦਾ ਜਨਮ ਸਥਾਨ ਉਹ ਸਾਤੋਂ ਵਾਂਝਿਆ ਹੋ ਗਿਆ ਔਰ ਸਾਡੀ ਅਰਦਾਸ ਦਾ ਇੱਕ ਅੰਗ ਬਣ ਕੇ ਰਹਿ ਗਿਆ ਕਿ ਇਹ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ੋ ਕਿ ਅਸੀਂ ਉਸ ਗੁਰਧਾਮਾਂ ਦੀ ਸੇਵਾ ਕਰ ਸਕੀਏ। ਹਰ ਰੋਜ਼ ਹਰ ਨਿੱਤ ਮਤਲਬ ਅਸੀਂ ਆਪਣੀ ਅਰਦਾਸ ਦੇ ਵਿੱਚ ਇਹ ਗੱਲ ਕਹਿੰਦੇ ਹਾਂ। ਸਾਡੀਆਂ ਪ੍ਰਾਪਰਟੀਆਂ ਬਰਬਾਦ ਹੋ ਗਈਆਂ। ਉੱਧਰ ਬੜੀਆਂ ਜਰਖੇਜ਼ ਜ਼ਮੀਨਾਂ ਡਿਸਟ੍ਰਿਕਟ ਸਿਆਲਕੋਟ 'ਚ, ਲੈਲਪੁਰ 'ਚ ਸਾਡੇ ਬਜ਼ੁਰਗਾਂ ਨੇ ਮੰਨ ਲਓ ਜਿਹੜੀਆਂ ਪੂਰੀ ਮਿਹਨਤ ਦੇ ਨਾਲ ਤਿਆਰ ਕਰਕੇ ਬਣਾਈਆਂ ਸੀਗੀਆਂ, ਉਹ ਛੱਡ ਕੇ ਸਾਨੂੰ ਇੱਥੇ ਉਹ ਜ਼ਮੀਨਾਂ ਦਿੱਤੀਆਂ ਗਈਆਂ ਜਿਹੜੀਆਂ ਮੁਸਲਮਾਨ ਵੀਰ ਛੱਡ ਕੇ ਗਏ ਸੀਗੇ ਔਰ ਬਿਲਕੁਲ ਉਹ ਬੇਆਬਾਦ ਪਈਆਂ ਸੀਗੀਆਂ, ਉਹ ਫਿਰ ਇਹਨਾਂ ਨੇ ਆਣ ਕੇ ਇੱਥੇ ਆਬਾਦੀ ਕੀਤੀ ਆ। ਇਕਨੋਮਿਕਲੀ ਤੌਰ ਦੇ ਉੱਤੇ, ਸਾਡੇ ਸਮਾਜਿਕ ਤੌਰ ਤੇ, ਧਾਰਮਿਕ ਤੌਰ ਦੇ ਉੱਤੇ
ਔਰ ਜਿਹੜਾ ਸਭ ਤੋਂ ਵੱਡੀ ਗੱਲ ਆ, ਸਾਨੂੰ ਰਾਜਨੀਤਿਕ ਤੌਰ ਦੇ ਉੱਤੇ 1947 ਦੀ ਵੰਡ ਨੇ ਸਾਨੂੰ ਐਡਾ ਵੱਡਾ ਘਾਟਾ ਪਹੁੰਚਾਇਆ ਕਿ ਅੱਜ ਵੀ ਜਿਹੜੀ ਕੌਮ ਹੈ ਉਹ ਖੱਜਲ ਖੁਆਰ ਹੋਈ ਤੁਰੀ ਫਿਰਦੀ ਆ। ਹਾਂਜੀ ਚਲੋ ਠੀਕ ਹੈ, ਸਰਦਾਰ ਕਪੂਰ ਸਿੰਘ ਦਾ ਬਹੁਤ ਵਧੀਆ ਕਥਨ ਹੈ, ਮੈਨੂੰ ਲੱਗਦਾ ਹੈ ਇਹਦੇ ਵਿੱਚ। ਉਹ ਕਹਿੰਦੇ ਆ ਕਿ ਸਿੱਖਾਂ ਦਾ ਇੱਕ ਹੱਥ ਹੈ ਜਿਹੜਾ ਉਸ ਸਮੇਂ 'ਚ ਮੁਸਲਮਾਨਾਂ ਦੇ ਸੀਗਾ, ਔਰ ਇੱਕ ਹੱਥ ਜਿਹੜਾ ਹਿੰਦੂਆਂ ਨੇ ਫੜਿਆ ਹੋਇਆ ਸੀਗਾ, ਔਰ ਮੂੰਹ ਆ ਜਿਹੜਾ ਉਹ ਸਦਾ ਹੀ ਹਿੰਦੂਆਂ ਵੱਲ ਰਿਹਾ ਸਿੱਖਾਂ ਦਾ। ਚਲੋ ਉਸ ਮੂੰਹ ਨੇ ਸਾਨੂੰ 47 ਤੋਂ ਬਾਅਦ ਇੱਧਰ ਲੈ ਆਂਦਾ, ਔਰ ਇੱਧਰ ਆਣ ਕੇ ਜੋ 47 ਤੋਂ ਬਾਅਦ ਅਸੀਂ ਭੋਗਿਆ, ਅੱਜ ਤੱਕ ਜਦੋਂ ਵੀ ਸਿੱਖ ਪੰਥ ਨੇ ਸਮੂਹਕ ਤੌਰ ਦੇ ਉੱਤੇ ਕੋਈ ਵੀ ਆਵਾਜ਼, ਕੋਈ ਵੀ ਆਪਣਾ ਹੱਕ ਜਿਹੜਾ ਕਿ ਹਿੰਦੁਸਤਾਨ ਦੀਆਂ ਬਾਕੀ ਸਟੇਟਾਂ ਨੂੰ ਮਿਲਿਆ ਹੋਵੇ, ਬਾਕੀ ਲੋਕਾਂ ਨੂੰ ਮਿਲਿਆ ਹੋਵੇ, ਉਹ ਮੰਗਿਆ, ਤੇ ਇਹਨੂੰ ਕੋਈ ਵੀ ਕਿਸੇ ਸ਼ਾਂਤੀ ਤਰੀਕੇ ਨਾਲ ਜਾਂ ਕਿਸੇ ਮਾਣ ਸਨਮਾਨ ਦੇ ਨਾਲ ਨਹੀਂ ਦਿੱਤਾ ਗਿਆ। ਪੰਜਾਬੀ ਸੂਬੇ ਇੱਕ ਏਦਾਂ ਦਾ ਹੈਗਾ ਜਿਹੜਾ ਅਸੀਂ ਲਿਆ, ਉਹ ਵੀ ਹਜ਼ਾਰਾਂ ਲੋਕ ਜੇਲਾਂ ਭੁਗਤ ਕੇ, ਰੌਲਾ ਪੈ ਕੇ, ਡਾਂਗਾ ਖਾ ਕੇ, ਬਜ਼ੁਰਗ ਆਪਣੀਆਂ ਦਾੜੀਆਂ ਨੂੰ ਰਲਾ ਕੇ ਇਹ ਪੰਜਾਬ ਦਾ ਜਿਹੜਾ ਛੋਟਾ ਜਿਹਾ ਇੱਕ ਸੂਬਾ ਆ ਇਹ ਇਹਨਾਂ ਨੇ ਪ੍ਰਾਪਤ ਕੀਤਾ ਆ। ਹਾਂਜੀ, ਔਰ ਅੱਜ ਤੱਕ ਸਾਡੀਆਂ ਜਿੰਨੀਆਂ ਵੀ ਸਮੂਹਕ ਤੌਰ ਦੇ ਉੱਤੇ ਡਿਮਾਂਡ ਉੱਠੀਆਂ ਨੇ, ਸਾਡੇ ਹੱਕ ਉੱਠੇ ਨੇ, ਚਾਹੇ ਉਹ ਅਨੰਦਪੁਰ ਦਾ ਮਤਾ ਹੋਵੇ, ਉਹਦੇ ਨਾਲ ਜਾਂ ਤੇ ਸਾਨੂੰ ਜੇਲਾਂ ਨਸੀਬ ਹੋਈਆਂ ਨੇ, ਜਾਂ ਅਸੀਂ ਸਾਡੇ ਆਪਣੇ ਬੱਚਿਆਂ ਨੂੰ ਅਸੀਂ ਮਰਵਾਇਆ, ਉਹ ਅੱਜ ਤੱਕ ਜੇਲਾਂ ਦੇ ਵਿੱਚ ਬੈਠੇ ਨੇ। ਭੈਣਾਂ ਦੀ, ਮਾਵਾਂ ਦੀ ਬੇਇੱਜ਼ਤੀ ਕਰਾਈ ਆ, ਬਲਾਤਕਾਰ ਵਰਗੇ ਰੇਪ ਹੋਏ ਨੇ, ਔਰ ਫਾਂਸੀਆਂ ਦੇ ਟੰਗੇ ਗਏ ਨੇ। ਜੋ ਦਿੱਲੀ ਦੇ ਵਿੱਚ ਸਾਡਾ ਹਾਲ ਮਤਲਬ ਹੋਇਆ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਨੂੰ ਟਾਇਰ ਪਾ ਸਾਡੇ ਬੱਚਿਆਂ ਨੂੰ ਸਾੜਿਆ, ਇਹ ਇੱਕ ਬੜੀ ਵੱਡੀ ਮਿਸਾਲ ਹੈ ਮਤਲਬ ਕਿ 1947 ਤੋਂ ਬਾਅਦ ਸਾਨੂੰ ਦਿੱਤਾ ਕੀ ਹੈ। ਪਹਿਲਾਂ ਹੀ ਦੇਖੋ ਇਹਨਾਂ ਦੀ ਬਦਨੀਤੀ ਕਿੱਥੋਂ ਸ਼ੁਰੂ ਹੁੰਦੀ ਹੈ ਕਿ 1947 ਤੋਂ ਬਾਅਦ ਜਿਹੜਾ ਪਹਿਲਾਂ ਹੀ ਹਿੰਦੁਸਤਾਨ ਗਵਰਨਮੈਂਟ ਨੇ ਸਰਕੂਲਰ ਸਿੱਖਾਂ ਬਾਰੇ ਕੱਢਿਆ, ਜਦੋਂ ਇਹਨਾਂ ਦੇ ਵਸਾਉਣ ਦੀ ਗੱਲ ਹੋਈ ਹੈ ਵੀ ਇਹਨਾਂ ਨੂੰ ਕਿੱਥੇ ਵਸਾਇਆ ਜਾਵੇ, ਤਾਂ ਇਸ ਬਾਰੇ ਮਤਲਬ ਹਿੰਦੁਸਤਾਨ ਦੀ ਸਰਕਾਰ ਨੇ ਸਾਨੂੰ ਜਰੈਮ ਪੇਸ਼ਾ ਲੋਕ ਹੈ ਜਿਹੜੇ ਉਹਦਾ ਖਿਤਾਬ ਦਿੱਤਾ ਹੈ ਕਿ ਇਹ ਤਾਂ ਆਦਤਾਨਾ ਤੌਰ ਦੇ ਉੱਤੇ ਜ਼ੁਲਮ ਕਰਨ ਵਾਲੇ ਬੰਦੇ ਨੇ, ਔਰ ਇਹਨਾਂ ਦਾ ਪੇਸ਼ਾ ਹੀ ਜਿਹੜਾ ਆ ਉਹ ਜ਼ੁਲਮ ਕਰਨਾ ਹੈ, ਜਰਾਇਮ ਕਰਨਾ। ਇਹ ਸਾਨੂੰ ਖਿਤਾਬ ਮਿਲਿਆ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ। ਮੇਰੇ ਕਹਿਣ ਦਾ ਭਾਵ ਹੈ ਕਿ ਸਾਡੀ ਇੱਕ ਵੀ 1947 ਤੋਂ ਬਾਅਦ ਸਾਡੀ ਜੋ ਵੀ ਡਿਮਾਂਡ, ਚਾਹੇ ਅਨੰਦਪੁਰ ਦਾ ਮਤਾ, ਸਾਡੇ ਪਾਣੀ, ਪੰਜਾਬ ਦੇ ਡੈਮਾਂ ਦਾ ਪਾਣੀ, ਜਿਹੜਾ ਅੰਗਰੇਜ਼ਾਂ ਦੇ ਵੇਲੇ ਮਤਲਬ ਸਾਨੂੰ ਜਿਹੜੀ ਰਾਇਲਟੀ ਮਿਲਦੀ ਰਹੀ ਆ ਪਾਣੀ ਦੀ, ਉਹ 1947 ਤੋਂ ਬਾਅਦ ਉਹ ਬੰਦ ਹੋ ਗਈ ਆ। ਔਰ ਸਾਡੇ ਲਈ ਮਤਲਬ ਇਹ ਆਜ਼ਾਦੀ ਨਹੀਂ, ਇਹ ਤਾਂ ਇੱਕ ਗੁਲਾਮੀ ਹੈ। ਹਾਂ, ਗੋਰਿਆਂ ਦੀ ਗੁਲਾਮੀ ਚੋਂ ਨਿਕਲ ਕੇ ਅਸੀਂ ਕਾਲਿਆਂ ਦੀ ਗੁਲਾਮੀ ਦੇ ਵਿੱਚ ਆ ਫਸੇ ਹਾਂ। ਇਹਦੇ ਲਈ ਕੌਣ ਬੰਦੇ ਜ਼ਿੰਮੇਵਾਰ ਨੇ, ਸਾਡੀ ਲੀਡਰਸ਼ਿਪ ਕਿੰਨੀ ਜ਼ਿੰਮੇਵਾਰ ਹੈ, ਜਾਂ ਸਾਡੇ ਬਜ਼ੁਰਗ ਕਿੰਨੇਵਾਰ ਨੇ, ਇੱਕ ਬਹੁਤ ਲੰਮਾ ਚੌੜਾ ਵਿਸ਼ਾ ਹੈ ਸੋਚ ਕੇ ਵਿਚਾਰ ਕਰਨ ਦਾ। ਪਰ ਸਾਨੂੰ ਇਹ ਬੇਇੱਜ਼ਤੀ ਰਲਾਉਣ ਤੋਂ ਬਿਨਾਂ ਕੁਛ ਨਹੀਂ ਮਿਲਿਆ। ਜਦੋਂ ਕਿ ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖਾਂ ਦੀ ਕਿਤੇ ਗੱਲ ਚੱਲਦੀ ਹੈ, ਉੱਥੋਂ ਦੀ ਜਿਹੜੀ ਲੀਡਰਸ਼ਿਪ ਹੈ, ਉਸ ਦੇਸ਼ ਦੀ ਜਿਹੜੀ ਲੀਡਰਸ਼ਿਪ ਹੈ, ਉਹ ਬੜੇ ਸਨਮਾਨ ਤੇ ਮਾਣ ਦੇ ਨਾਲ ਅਖਬਾਰਾਂ 'ਚ ਗੱਲਾਂ ਪੜ੍ਹਨ ਨੂੰ ਮਿਲਦੀਆਂ ਨੇ, ਰੇਡੀਓ ਦੇ ਉੱਤੇ ਸਪੀਚ ਸੁਣਨ ਨੂੰ ਮਿਲਦੀਆਂ ਨੇ ਕਿ ਸਿੱਖ ਹੈ ਕਿ ਜਿਹੜੇ ਆ ਉਹ ਬਹਾਦਰ ਕੌਮ ਹੈ, ਔਰ ਇਹਨਾਂ ਨੇ ਸੱਭਿਆਚਾਰਕ ਤੌਰ ਤੇ, ਸਮਾਜ ਦੇ ਆਰਥਿਕ ਤੌਰ ਤੇ ਵਿਕਾਸ ਜਿੱਥੇ ਵੀ ਆਣ ਕੇ ਜਿਸ ਦੇਸ਼ ਵੀ ਬੈਠੇ ਆ, ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਇਹ ਤੋਂ ਬਾਅਦ ਜਿਨ੍ਹਾਂ ਲੋਕਾਂ ਵੱਲ ਮੂੰਹ ਕਰਕੇ ਅਸੀਂ ਪੰਜਾਬ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਨੂੰ ਆਪਣਾ ਘਰ ਸਮਝਿਆ, ਉਹਨਾਂ ਬੰਦਿਆਂ ਨੇ ਸਾਨੂੰ ਇੱਕ ਜਰਾਇਮ ਪੇਸ਼ਾ ਅੱਤਵਾਦੀ, ਜਿਹੜਾ ਸਭ ਤੋਂ ਮਤਲਬ ਜੋ ਮਾੜਾ ਸ਼ਬਦ ਸਾਨੂੰ ਦੁਨੀਆ ਦੇ ਵਿੱਚ ਦਿੱਤਾ, ਉਹਦੇ 'ਚ ਇਸ ਦਾ ਬਹੁਤ ਵੱਡਾ ਰੋਲ ਹੈ। ਔਰ ਇਹਨਾਂ ਨੇ 1984 ਦੇ ਵਿੱਚ ਸਾਡੇ ਪਵਿੱਤਰ ਗੁਰਧਾਮਾਂ ਦੇ ਉੱਤੇ ਹਮਲੇ ਕਰਕੇ, ਹਰਿਮੰਦਰ ਸਾਹਿਬ, 38 ਹੋਰ ਹਮਲਿਆਂ ਦੇ ਉੱਤੇ ਕਰਕੇ ਇਹਨਾਂ ਨੇ ਸਾਡੀ ਔਕਾਤ ਹੈ ਜਿਹੜੀ ਉਹ ਹਿੰਦੁਸਤਾਨ ਦੇ ਵਿੱਚ ਕੀ ਹੈ ਇਹ ਦਰਸਾਉਣ ਦਾ ਯਤਨ ਕੀਤਾ। ਔਰ ਸਾਨੂੰ ਮਤਲਬ ਇਹ ਦੱਸਿਆ ਕਿ ਅਗਰ ਤੁਸੀਂ ਹੁਣ ਹਿੰਦੁਸਤਾਨ ਦੇ ਵਿੱਚ ਇਹਦਾ ਪੱਲਾ ਫੜਿਆ ਤੇ ਇੱਥੇ ਰਹਿਣਾ ਚਾਹੁੰਦੇ ਹੋ, ਤੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਆਪਣਾ ਜੀਵਨ ਹੈ ਉਹ ਬਤੀਤ ਕਰਨਾ ਪਏਗਾ, ਕਿੱਦਾਂ ਦਾ ਤੁਹਾਨੂੰ ਸੱਭਿਆਚਾਰ ਕਰਨਾ ਪਏਗਾ, ਕਿੱਦਾਂ ਤੁਹਾਨੂੰ ਆਪਣੀ ਜ਼ਿੰਦਗੀ ਬਦਲਣੀ ਪਏਗੀ, ਤਾਂ ਅੱਗੇ ਜ਼ਿੰਦਗੀ ਬਦਲਣੀ ਪਵੇਗੀ। ਸੋ
ਮੇਰੇ ਕਹਿਣ ਦਾ ਭਾਵ ਇੱਕ ਲੰਬੀ ਲੜੀ ਹੈ। ਇਹਦੇ ਚੋਂ ਜਦੋਂ ਵੀ ਤੁਸੀਂ ਝਾਤ ਮਾਰੋਗੇ ਇਹਦੇ ਚੋਂ ਲੱਭਦਾ ਤੇ ਕੁਛ ਨਹੀਂ, ਪ੍ਰਾਪਤੀ ਕੁਛ ਨਹੀਂ ਲੱਭਦੀ ਹੈਗੀ। ਬਸ ਗੁਲਾਮੀ, ਫਾਂਸੀਆਂ, ਜੇਲ੍ਹਾਂ ਦੀਆਂ ਕਾਲ ਕੋਠੜੀਆਂ, ਆਪਣੀ ਇੱਜ਼ਤ ਦੀ ਜਲਾਲਤ, ਮਾਵਾਂ ਭੈਣਾਂ ਦੀ ਬੇਇੱਜ਼ਤੀ, ਇਨਸਾਫ ਕੋਹਾਂ ਦੂਰ। ਸਭ ਤੋਂ ਵੱਡੀ ਮਾੜੀ ਗੱਲ ਹੈ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ 84 ਦੇ ਨਵੰਬਰ ਸਿੱਖ ਕਤਲੇਆਮ ਦਾ ਅੱਜ ਤੱਕ ਵੀ ਸਾਨੂੰ ਆ ਜਿਹੜਾ ਉਹਦਾ ਇਨਸਾਫ ਨਹੀਂ ਮਿਲ ਪਾਇਆ। ਜਿਹੜੀ ਕਿ ਜੁਡੀਸ਼ਰੀ, ਜਿਹਨੂੰ ਕਿ ਹਰੇਕ ਸਟੇਟ ਦਾ ਤੀਜਾ ਥੰਮ ਕਿਹਾ ਜਾਂਦਾ, ਔਰ ਲੋਕਾਂ ਦੀ ਆਸ ਇਹ ਇੱਥੋਂ ਤੱਕ ਹੀ ਹੁੰਦੀ ਹੈ ਕਿ ਜਦੋਂ ਕੋਈ ਹੁਕੂਮਤਾਂ ਜ਼ਬਰ ਜ਼ੁਲਮ ਕਰਦੀਆਂ ਨੇ, ਉਹ ਆਸ ਰੱਖਦੀਆਂ ਨੇ ਕਿ ਉਸ ਦੇਸ਼ ਦੀਆਂ ਅਦਾਲਤਾਂ ਨੇ ਜਿਹੜੀਆਂ ਉਹਨੂੰ ਇਨਸਾਫ ਜ਼ਰੂਰ ਦਿਵਾਉਣਗੀਆਂ, ਔਰ ਉਸੇ ਇਨਸਾਫ ਦੀ ਆਸ ਦੇ ਵਿੱਚ ਉਹ ਉਸ ਸਿਸਟਮ ਦਾ ਅੰਗ ਬਣਿਆ ਰਹਿੰਦਾ ਹੈ। ਉਸ ਸਿਸਟਮ ਦੀ ਵਿਰੋਧਤਾ ਨਹੀਂ ਕਰ ਪਾਉਂਦਾ, ਆਪਣੀ ਇੱਕ ਨਵੀਂ ਲੀਕ ਖਿੱਚ ਪਾਉਂਦਾ। ਅੱਜ ਵੀ ਅਸੀਂ ਸਾਰੇ ਲੋਕ ਉਸ ਦੇ ਲਈ, ਚਾਹੇ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਹੋਣ, ਚਾਹੇ ਦੇਸ਼ਾਂ ਦੇ ਵਿੱਚ ਬੈਠੇ ਹੋਣ, ਉਸ ਇਨਸਾਫ ਦੀ, ਉਹਨਾਂ ਮਾਵਾਂ ਭੈਣਾਂ ਦੀ, ਉਹਨਾਂ ਵੀਰਾਂ ਦੀ ਜਿਨ੍ਹਾਂ ਨੇ ਇੱਕ ਸਿੱਖ ਹੋਣ ਦਾ ਫਰਜ਼ ਅਦਾ ਕਰਦੇ ਹੋਏ ਆਪਣੀਆਂ ਜ਼ਿੰਦਗੀਆਂ ਦਿੱਤੀਆਂ ਨੇ, ਗਲਾਂ 'ਚ ਪੈਰ ਪਵਾਏ ਨੇ। ਅੱਜ ਵੀ ਅਸੀਂ ਉਹਨਾਂ ਦੀ ਮਤਲਬ ਇਨਸਾਫ ਦੀ ਆਸ ਲਈ ਅੱਜ ਵੀ ਅਦਾਲਤਾਂ ਦੇ ਵਿੱਚ ਧੱਕੇ ਖਾਂਦੇ ਫਿਰਦੇ ਹਾਂ। ਔਰ ਹਿੰਦੁਸਤਾਨ ਦਾ ਜੁਡੀਸ਼ਰੀ ਸਿਸਟਮ ਇਹ ਗੱਲ ਪੱਕੇ ਤੌਰ ਦੇ ਉੱਤੇ ਬਾਰ-ਬਾਰ ਮਤਲਬ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਇਹ ਗੱਲ ਕਹਿ ਚੁੱਕਿਆ ਕਿ ਤੁਸੀਂ ਬੈਠੋ ਆਰਾਮ ਦੇ ਨਾਲ, ਭੁੱਲ ਜਾਓ ਇਸ ਗੱਲ ਨੂੰ, ਤੁਹਾਨੂੰ ਕੁਝ ਨਹੀਂ ਮਿਲਣਾ ਹੈ। ਪਵਿੱਤਰ ਆਪਣੇ ਗੁਰਧਾਮ ਗਵਾਏ ਨੇ। ਸੋ ਮੈਨੂੰ ਤਾਂ ਕੁਛ ਨਹੀਂ ਲੱਗਦਾ ਕਿ ਕੋਈ ਸਾਨੂੰ ਜਿਹੜੀ ਕੋਈ ਆਜ਼ਾਦੀ ਹੈ ਇਸ 1947 ਦੀ ਵੰਡ ਤੋਂ ਬਾਅਦ ਸਭ ਤੋਂ ਜ਼ਿਆਦਾ ਨੁਕਸਾਨ ਹੈ ਜਿਹੜਾ ਉਹ ਸਿੱਖ ਕੌਮ ਨੇ ਆਪਣਾ ਕਰਵਾਇਆ ਜੀ। ਬਿਲਕੁਲ ਵੀਰ ਜੀ, ਵੀ ਅਗਰੀ ਵਿਦ ਯੂ, ਬਿਕੋਜ਼ ਜਿਸ ਤਰ੍ਹਾਂ ਬਾਹਰ ਦੇ ਦੇਸ਼ ਦੇ ਵਿੱਚ ਸਿੱਖ ਥੋੜੇ ਬਹੁਤੇ ਆਜ਼ਾਦ ਨੇ, ਪਰ ਇੰਡੀਆ ਦੇ ਵਿੱਚ ਜਦੋਂ 15 ਅਗਸਤ ਦਾ ਦਿਨ ਮਨਾਇਆ ਗਿਆ, ਈਵਨ ਨਰਿੰਦਰ ਮੋਦੀ ਨੇ ਕਿਹਾ ਕਿ ਸਾਰੀ ਦੁਨੀਆ ਆਜ਼ਾਦ ਹੈ, ਸਾਰੇ ਸਿੱਖ, ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਇੰਡੀਆ ਦੇ ਵਿੱਚ ਆਜ਼ਾਦ ਨੇ, ਪਰ ਸਿੱਖ ਇੱਕ ਆਜ਼ਾਦ ਕੌਮ ਨਹੀਂ ਹੈ, ਗੁਲਾਮ ਨੇ ਇੰਡੀਆ ਦੇ ਵਿੱਚ। ਇਹ ਸਾਨੂੰ ਪਤਾ ਇਸ ਬਾਰੇ। ਪਰ ਵੀਰ ਜੀ, ਕਿਉਂਕਿ ਸਾਡਾ ਵਕਤ ਬਹੁਤ ਲਿਮਿਟਿਡ ਹੈ, ਅਸੀਂ ਸੈਕਿੰਡ ਸਵਾਲ ਵੱਲ ਵੀ ਜਾਣਾ ਚਾਹੁੰਦੇ, ਤੁਹਾਡੇ ਵਿਚਾਰ ਜਾਣਨੇ ਚਾਹਾਂਗੇ, ਕਿਉਂਕਿ ਸਾਡੇ ਕੋਲ 1 ਮਿੰਟ ਰਹਿ ਗਿਆ ਐਟ ਦੀ ਐਂਡ। ਜਿਸ ਤਰ੍ਹਾਂ ਰੀਸੈਂਟਲੀ ਖਬਰਾਂ ਆਈਆਂ ਨੇ ਕਿ ਇੱਕ ਨੌਜਵਾਨ ਨੇ ਬਾਦਲ ਅਕਾਲੀ ਦਲ ਦੇ ਉੱਪਰ ਜੁੱਤੀ ਘੁਮਾ ਕੇ ਮਾਰੀ ਹੈ, ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਦੇਖੋ, ਸਾਡਾ ਭੈਣ ਜੀ ਕੱਲ ਇਸ ਮੁੱਦੇ ਤੇ ਜਦੋਂ ਇਹ ਰੀਸੈਂਟ ਖਬਰ ਆਈ ਆ, ਜਿੰਨੀ ਵੀ ਸਾਡੀ ਸਮੁੱਚੇ ਐਕਟਿਵਿਸਟ ਨਹੀਂ ਜਾਂ ਮਤਲਬ ਆਪਣੇ ਸਮਾਜ ਬਾਰੇ ਸੋਚਦੇ ਨੇ ਜਾਂ ਉਹ ਰਾਜਨੀਤਿਕ ਤੌਰ ਤੇ ਐਕਟਿਵਿਸਟ ਨੇ, ਸਾਰੇ ਕਈਆਂ ਨਾਲ ਟੈਲੀਫੋਨਾਂ ਦੇ ਉੱਤੇ ਪਰਸਨਲ ਮਿਲ ਕੇ ਵਿਚਾਰ ਵਟਾਂਦਰਾ ਹੋਇਆ। ਦੇਖੋ, ਜਦੋਂ ਤੇ ਅਸੀਂ ਇਸ ਗੱਲ ਨੂੰ ਸਿੱਖ ਨਜ਼ਰੀਏ ਦੇ ਨਾਲ ਦੇਖਦੇ ਹਾਂ, ਗੁਰੂ ਸਾਹਿਬਾਂ ਦੇ ਸਿਧਾਂਤਾਂ ਦੇ ਨਾਲ ਦੇਖਦੇ ਹਾਂ, ਤੇ ਸੱਚੀ ਗੱਲ ਲੱਗਦੀ ਹੈ ਤੇ ਇਹ ਗੱਲ ਚੰਗੀ ਨਹੀਂ ਲੱਗਦੀ। ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਏਦਾਂ ਦੀਆਂ ਹਰਕਤਾਂ ਨੇ ਇਹ ਸਿੱਖ ਸਿਧਾਂਤ ਦੇ ਨਾਲ ਮੇਲ ਖਾਂਦੀਆਂ ਨੇ। ਗੁਰੂ ਸਾਹਿਬ ਦੀ ਜ਼ਿੰਦਗੀ, ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੀ ਜਿਹੜੀ ਜ਼ਿੰਦਗੀ ਹੈ, ਅਗਰ ਤੁਸੀਂ ਉਹਨੂੰ ਸਾਰੀ ਨੂੰ ਵਿਚਾਰੋ ਤੇ ਉਹਨਾਂ ਨੇ ਆਪਣਾ ਜ਼ਿੰਦਗੀ ਦਾ ਜਿੰਨਾ ਵੀ ਫਲਸਫਾ ਸੀਗਾ ਉਹ ਇੱਕ ਵਿਚਾਰ ਦੇ ਨਾਲ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਲੋਕਾਂ ਨੇ ਉਹਨੂੰ ਫਾਲੋ ਵੀ ਕੀਤਾ। ਉਹਨਾਂ ਨੇ ਕੋਈ ਏਦਾਂ ਦੀ ਕਦੇ ਵੀ ਉਹਨਾਂ ਦੀ ਜ਼ਿੰਦਗੀ 'ਚ ਕੋਈ ਏਦਾਂ ਦਾ ਇੰਸੀਡੈਂਟ ਨਹੀਂ ਆਪਾਂ ਨੂੰ ਮਿਲਦਾ ਦੇਖਣ ਲਈ ਉਹਨਾਂ ਦੇ ਇਤਿਹਾਸ 'ਚੋਂ, ਉਹਨਾਂ ਦੇ ਆਟੋਬਾਇਓਗ੍ਰਾਫੀਆਂ ਦੇ ਵਿੱਚੋਂ, ਕਿ ਉਹਨਾਂ ਨੇ ਕੋਈ ਏਦਾਂ ਦਾ ਰੁਖ ਅਪਣਾਇਆ ਹੋਵੇ ਸਖਤ। ਸਿਰਫ ਜੇ ਕਿਤੇ ਉਹਨਾਂ ਨੇ ਅਪਣਾਇਆ ਤੇ ਉਹਨਾਂ ਨੇ ਬੋਲਾਂ ਦਾ ਰੁਖ ਹੈ ਜਿਹੜਾ ਬਾਬਰ ਨੂੰ ਜਾਬਰ ਕਹਿਣਾ ਜਾਂ ਮਤਲਬ ਉਹਨੂੰ ਕਹਿਣਾ, ਵਿਚਾਰ ਦੇ ਵਿੱਚ ਜ਼ਰੂਰ ਉਹਨਾਂ ਨੇ ਥੋੜੇ ਤਿੱਖੇ ਸ਼ਬਦ ਹੈ ਜਿਹੜੇ ਉਹਨਾਂ ਦੀ ਵਰਤੋਂ ਕੀਤੀ ਹੈ। ਉਹ ਵੀ ਇੱਕ ਰੋਸ ਦੇ ਤੌਰ ਤੇ, ਉਹਦੀ ਜ਼ਮੀਰ ਨੂੰ ਜਗਾਉਣ ਦੇ ਤੌਰ ਤੇ, ਆਪਣੇ ਲੋਕਾਂ ਦੀ ਜ਼ਮੀਰ ਨੂੰ, ਜਿਹੜੇ ਕੌਮ ਦੇ ਲਈ ਖੜੇ ਨੇ, ਜਿਹੜੇ ਮਨੁੱਖਤਾ ਦੇ ਪੈਰੋਕਾਰ ਨੇ, ਉਹਨਾਂ ਨੂੰ ਵਧਾਉਣ ਦੇ ਲਈ ਸਮੁੱਚੇ ਤੌਰ ਤੇ ਇਹ ਨਹੀਂ ਗੱਲ ਠੀਕ ਲੱਗਦੀ। ਪਰ ਅੱਜ ਦੇ ਮਾਹੌਲ ਦੇ ਵਿੱਚ ਪਿਛਲੇ ਦਿਨਾਂ 'ਚ ਬਹੁਤ ਏਦਾਂ ਦੇ ਇੰਸੀਡੈਂਟ ਪਿਛਲੇ 2-3 ਸਾਲ ਦੇ ਵਿੱਚ ਵਾਪਰੇ ਨੇ। ਕਿਤੇ ਜੁੱਤੀ ਮਾਰਤੇ, ਕਿਤੇ ਟਮਾਟਰ ਮਾਰਤੇ, ਕਿਤੇ ਕੁਛ ਮਾਰ ਦਿੱਤੇ। ਹਾਂ, ਇੱਕ ਗੱਲ ਜ਼ਰੂਰ ਆ, ਮੈਂ ਸਮਝਦਾ ਭਈ ਹਿੰਦੁਸਤਾਨ ਦੀ ਲੀਡਰਸ਼ਿਪ ਜਿਹੜੇ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਅਸੀਂ ਇਹਨਾਂ ਬਾਨਾਂ ਵਰਗਾਂ ਦੇ ਲੀਡਰ ਹਾਂ, ਅਸੀਂ ਇਹਨਾਂ ਨਾਲ ਮਤਲਬ ਜਿਹੜੇ ਹਿੱਸੇ ਨੇ ਸਮਾਜ ਦੇ ਉਹਨਾਂ ਨੂੰ ਲੀਡ ਕਰਦੇ ਹਾਂ, ਉਹਨਾਂ ਨੂੰ ਜ਼ਰੂਰ ਇਸ ਗੱਲ ਤੋਂ ਇਹ ਗੱਲ ਪਛਾਣ ਲੈਣੀ ਚਾਹੀਦੀ ਆ
ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਿ ਜਿਹੜੇ ਉਹਨਾਂ ਦੇ ਸਮਾਜ ਦਾ ਯੂਥ ਹੈ, ਉਹਨਾਂ ਦੇ ਸਮਾਜ ਦਾ ਜਾਗਰੂਕ ਅੰਗ ਹੈ, ਉਹਨਾਂ ਦੇ ਅੰਦਰ ਉਹਨਾਂ ਦੀਆਂ ਐਕਟੀਵਿਟੀਜ਼ ਦੇ ਪ੍ਰਤੀ ਉਹ ਜੋ ਕੰਮ ਕਰਦੇ ਨੇ ਕਿੰਨਾ ਕੁ ਗੁੱਸਾ ਆ, ਮਤਲਬ ਉਹ ਕਿੰਨਾ ਕੁ ਗੁੱਸਾ ਰੱਖਦੇ ਨੇ। ਇਹ ਜਿਹੜੀ ਜੁੱਤੀ ਉਹ ਮਾਰਦੇ ਨੇ ਇਹੀ ਕੰਮ ਹੈ। ਇਹ ਜੁੱਤੀਆਂ ਜਿਹੜੀਆਂ ਨੇ ਬਾਅਦ ਦੇ ਵਿੱਚ ਕਿਸੇ ਹੋਰ ਰੂਪ ਦੇ ਵਿੱਚ ਵੀ ਬਦਲ ਸਕਦੀਆਂ ਨੇ ਜੇ ਉਹਨਾਂ ਲੋਕਾਂ ਨੂੰ ਕਦੇ ਸਾਫ ਦੀ ਕਿਰਨ ਜਦੋਂ ਉਹਨਾਂ ਦੇ ਅੱਗੇ ਮਰ ਜਾਂਦੀ ਹੈ। ਸ਼ਾਇਦ ਅੱਜ ਹਾਲੇ ਵੀ ਲੋਕ ਇਹ ਸੋਚਦੇ ਨੇ ਕਿ ਅਗਰ ਅਸੀਂ ਆਪਣੀ ਕਮਿਊਨਿਟੀ ਨੂੰ ਜੁੜਾਉਣਾ ਆ, ਅਸੀਂ ਇਹਨਾਂ ਲੋਕਾਂ ਨੂੰ ਕੋਈ ਮੱਤ ਸਮਝਾਉਣੀ ਹੈ ਤੇ ਇਹ ਐਕਸ਼ਨ ਹੈ ਜਿਹੜਾ ਸਾਡਾ ਇਹ ਬਹੁਤ ਜ਼ਿਆਦਾ ਡੈਮੋਕ੍ਰੈਟਿਕਲੀ ਤਰੀਕੇ ਦੇ ਨਾਲ ਠੀਕ ਹੈ, ਜਿਹਦੀ ਘੱਟ ਨਿਖੇਧੀ ਹੁੰਦੀ ਹੈ, ਪਰ ਇਹ ਦੂਜਿਆਂ ਦੀ ਜ਼ਰੂਰ ਨਸੀਹਤ ਹੋਣੀ ਚਾਹੀਦੀ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਤੇ ਅੱਜ ਤੇ ਜੁੱਤੀਆਂ ਆਉਂਦੀਆਂ ਨੇ, ਕੱਲ ਨੂੰ ਕੁਝ ਹੋਰ ਵੀ ਆ ਸਕਦਾ ਲੋਕਾਂ ਦੇ ਗੁੱਸੇ ਦੇ ਵਿੱਚ। ਜੀ ਬਿਲਕੁਲ ਬਿਲਕੁਲ ਵੀਰ ਜੀ, ਲੋਕਾਂ ਦਾ ਜੋ ਗੁੱਸਾ ਆ ਉਹ ਜਸਟੀਫਾਈ ਹੈ, ਪਰ ਸਿਧਾਂਤਕ ਤੌਰ ਤੇ ਤਰੀਕੇ ਦੇ ਮੈਂ ਨਹੀਂ ਸਮਝਦਾ। ਮੈਂ ਸਮਝਦਾ ਜਿਹਨਾਂ ਨੂੰ ਆਪਾਂ ਆਪਣੇ ਡਾਇਲੌਗਸ ਦੇ ਰਾਹੀਂ ਇਹ ਚੇਤਨਤਾ ਲਿਆ ਕੇ ਇਹਨਾਂ ਦਾ ਜਿਹੜਾ ਅੰਦਰੂਨੀ ਚਿਹਰਾ ਉਹ ਲੋਕਾਂ ਦੇ ਅੱਗੇ ਨੰਗਾ ਕਰਨਾ ਚਾਹੀਦਾ ਹੈ। ਜੀ ਜੀ, ਤੇ ਵੀਰ ਜੀ ਸਾਡਾ ਹੁਣ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਟਾਈਮ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। Viewers, वक्त हो गया एक छोटे से ब्रेक का। Keep watching News TV 84. We'll be right back after a short break.